ਤੇ ਅਗਲੀ ਖਬਰ ਵੱਲ ਚਲੀਏ ਖ਼ਾਸ ਕਰਕੇ ਜੋ ਆਪਣੇ ਸਰੋਤੇ ਸੈਕਰਾਮੈਂਟੋ 'ਚ ਰਹਿੰਦੇ ਬੜੇ ਧਿਆਨ ਨਾਲ ਸੁਣਿਓ ਕਹਿੰਦੇ ਵੀ ਸੈਕਰਾਮੈਂਟੋ ਦੇ ਵਿੱਚ ਵੈਸਟ ਨਾਈਲ ਵਾਇਰਸ ਦੇ ਨਾਲ 2 ਜਣਿਆਂ ਦੀ ਮੌਤ ਹੋ ਗਈ ਆ। ਇਹ ਉੱਥੇ ਦੇ ਜੋ ਲੋਕਲ ਹੈਲਥ ਆਫੀਸ਼ੀਅਲਸ ਆ, ਉਹਨਾਂ ਨੇ ਦੱਸਿਆ ਵੀ ਦੋਨਾਂ ਕੇਸਾਂ ਦੇ ਵਿੱਚ ਇੰਡੀਵਿਜੂਅਲ ਜਿਹੜੇ ਇਨਫੈਕਟ ਹੋਏ ਸੀ, ਉਹਨਾਂ ਦੇ ਨਿਊਰੋਲੋਜੀਕਲ ਸਿੰਪਟਮਸ ਜੋ ਹੈਗੇ ਆ, ਉਹਨਾਂ ਤੋਂ ਇਹ ਪਤਾ ਲੱਗਿਆ ਆ ਵੀ ਇਹਨਾਂ ਨੂੰ ਵੈਸਟ ਨਾਈਲ ਦੇ ਨਾਲ ਵਾਇਰਸ ਜਿਹੜੀ ਆ ਉਹਦੇ ਨਾਲ ਇਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਇੱਕ ਜਣਾ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਜੋ ਜਿਸ ਦੀ ਮੌਤ ਹੋਈ ਆ, ਉਹ 70 ਸਾਲਾਂ ਦੇ ਕਰੀਬ ਆ। ਉਸਦੇ ਕੋਲ ਕਰੋਨਿਕ ਡਿਸੀਜ਼ ਵੀ ਸੀ ਇੱਕ ਅੰਡਰਲਾਈਂਗ, ਤੇ ਉਹਨੂੰ ਹਸਪੀਟਲਾਈਜ਼ ਕੀਤਾ ਗਿਆ ਸੀ ਵੇਸਿਵ ਵੈਸਟ ਨਾਈਲ ਵਾਇਰਸ ਦੇ ਨਾਲ। ਜੋ ਦੂਸਰਾ ਬੰਦਾ ਆ, ਉਸਦੀ ਯੋਲੋ ਕਾਉਂਟੀ ਦੇ ਵਿੱਚ ਮੌਤ ਹੋਈ ਹੈਗੀ ਆ। ਤੇ ਇਹ 2018 ਤੋਂ ਬਾਅਦ ਪਹਿਲੀ ਵਾਰੀ ਹੋਇਆ ਵੀ ਕਿਸੇ ਦੀ ਵੈਸਟ ਨਾਈਲ ਵਾਇਰਸ ਆ ਜੋ ਉਹਦੇ ਨਾਲ ਮੌਤ ਹੋਈ ਹੋਵੇ। ਤੇ ਇਸ ਸਾਲ 500 ਤੋਂ ਵੱਧ ਜਿਹੜੇ ਸੈਂਪਲਸ ਆ ਮੱਛਰਾਂ ਦੇ, ਇਹ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਵੈਸਟ ਨਾਈਲ ਵਾਇਰਸ ਮੱਛਰਾਂ ਦੇ ਨਾਲ, ਮੋਸਕੀਟੋਜ਼ ਦੇ ਨਾਲ ਹੁੰਦੀ ਆ। ਕਹਿੰਦੇ ਵੀ 500 ਤੋਂ ਵੱਧ ਸੈਂਪਲ ਉਹ ਪੋਜ਼ਿਟਿਵ ਪਾਏ ਗਏ ਹੈਗੇ ਆ। ਲੂਜ਼ ਮਰੀਆ ਰੋਬਲਸ ਸਪੋਕਸ ਪਰਸਨ ਹੈਗੇ ਆ ਸੈਕਰਾਮੈਂਟੋ ਯੋਲੋ ਮੋਸਕੀਟੋ ਵੈਕਟਰ ਕੰਟਰੋਲ ਡਿਸਟ੍ਰਿਕਟ ਦੇ। ਤੇ ਇਹ ਕਹਿੰਦੇ ਵੀ ਰੈਕਡ ਈਅਰ ਆ 2018 ਦੇ ਵਿੱਚ ਇਹ ਕੁਝ ਵਾਪਰਿਆ ਸੀ, ਉਹ ਤੋਂ ਬਾਅਦ ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੱਛਰ ਆ ਉਹ ਇਹਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਇਸ ਵਾਰੀ ਮੀਂਹ ਬਹੁਤ ਪਏ ਸੀ ਤੇ ਵੈਜੀਟੇਸ਼ਨ ਵੀ ਬਹੁਤ ਜ਼ਿਆਦਾ ਹੋਈ ਸੀ। ਸੋ ਇਸ ਕਰਕੇ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ, ਜਦੋਂ ਵੀ ਮੱਛਰ ਤੋਂ ਥੋੜਾ ਬਚਣਾ ਚਾਹੀਦਾ ਹੈਗਾ ਆ। ਡਾਕਟਰ ਓਲਿਵੀਆ ਕੈਸਰੇ ਕਰਕੇ ਇੱਕ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਨਿਊਰੋਲੋਜੀਕਲ ਸਿੰਪਟਮਸ ਜਿਹੜੇ ਆ, ਸਪਾਈਨਲ ਟੈਪ ਨੀਡਸ ਟੂ ਬੀ ਡਨ। ਸੋ ਹਜੇ ਵੀ ਜਿਹੜੇ ਫਿਕਰਮੰਦ ਆ, ਇਸ ਤੋਂ ਬਿਨਾਂ 2 ਜਣਿਆਂ ਦੀ ਮੌਤ ਤੋਂ ਬਿਨਾਂ 16 ਹੋਰ ਕੇਸ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਆਏ ਆ। 6 ਕਨਫਰਮ ਆ, 10 ਅੰਡਰ ਇਨਵੈਸਟੀਗੇਸ਼ਨ ਆ, 8 ਕੇਸ ਇਨਫੈਕਸ਼ਨ ਦੇ ਯੋਲੋ ਕਾਉਂਟੀ ਦੇ ਵਿੱਚ ਹੈਗੇ ਆ। ਸੋ ਥੋੜਾ ਮੱਛਰ ਤੋਂ ਬਚ ਕੇ ਰਹੋ। ਜੀ ਬਿਲਕੁਲ। ਸੋ ਕਈ ਕਾਉਂਟੀਜ਼ ਦੇ ਵਿੱਚ ਇਸ ਟਾਈਮ ਪੈਰ ਪਸਾਰ ਰਹੇ ਆ। ਇਸ ਵਾਰ ਕਹਿੰਦੇ ਵੀ ਮਸਕੀਟੋ ਤੇ ਜਿਹੜਾ ਵਾਇਰਸ ਦਾ ਸੀਜ਼ਨ ਆ ਕਾਫੀ ਤੇਜ਼ ਰਹਿਣ ਵਾਲਾ ਆ। ਨਿਆਣੇ ਵੀ ਬਾਹਰ ਘੁੰਮਦੇ ਆ, ਆਪਾਂ ਵੀ ਬਾਹਰ ਘੁੰਮਦੇ ਆ। ਸੋ ਪੂਰੀ ਪ੍ਰੀਕਾਸ਼ਨਸ ਦੇ ਨਾਲ ਹੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਵਧਿਆ ਜਾਵੇ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਜਿਹੜਾ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਵਾਰ ਚੱਲ ਰਹੀ ਆ, ਉਸ ਦੇ ਵਿੱਚ ਜਿਹੜਾ ਹੁਣ ਕ੍ਰੈਸ਼ ਹੋਇਆ ਸੀ ਮਰਸਨਰੀ ਗਰੁੱਪ ਦਾ, ਵੈਗਨਰ ਵਾਲੇ ਪ੍ਰਿਗਜ਼ਨ ਦਾ, ਜਿਸ ਦੇ ਵਿੱਚ ਉਸਦੀ ਮੌਤ ਹੋਈ ਆ। ਕ੍ਰੈਮਲਿਨ ਨੇ ਤਾਂ ਸਿੱਧੇ ਤੌਰ ਦੇ ਉੱਤੇ ਮਨਾ ਕੀਤਾ ਆ। ਕੱਲ ਵੀ ਆਪਾਂ ਦੱਸਿਆ ਸੀਗਾ ਵੀ ਪੁਤਿਨ ਕਹਿੰਦਾ ਸੀਗਾ ਵੀ ਬੰਦਾ ਤਾਂ ਚੰਗਾ ਸੀਗਾ, ਪਰ ਉਹਨੇ ਕਈ ਗਲਤੀਆਂ ਜਿਹੜੀਆਂ ਸੀਰੀਅਸ ਗਲਤੀਆਂ ਜਿਹੜੀਆਂ ਉਹ ਕੀਤੀਆਂ ਸੀ। ਹੁਣ ਹਰ ਇੱਕ ਜਣਾ ਆਪੋ ਆਪਣੀ ਥਿਊਰੀ ਜਿਹੜੀ ਉਹ ਲਿਆ ਰਿਹਾ ਹੈਗਾ ਆ। ਸੋ ਲੁਕਾਸ਼ੈਂਕੋ ਕਿਉਂਕਿ ਬੈਲਾਰੂਸ ਦੇ ਵਿੱਚ ਐਗਜ਼ਾਈਲ ਕਰਕੇ ਚਲਾ ਗਿਆ ਸੀ, ਲੁਕਾਸ਼ੈਂਕੋ ਨੂੰ ਵੀ ਪੁੱਛਿਆ ਵੀ ਭਾਈ ਕੀ ਗੱਲ ਇਹਦੀ ਸੇਫਟੀ ਦਾ ਧਿਆਨ ਨਹੀਂ ਰੱਖਿਆ? ਕਹਿੰਦਾ ਵੀ ਮੇਰੀ ਜ਼ਿੰਮੇਵਾਰੀ ਥੋੜੀ ਸੀਗੀ ਵੀ ਇਸ ਦੀ ਜਿਹੜੀ ਸੇਫਟੀ ਆ ਉਸ ਨੂੰ ਰੱਖਣ ਦੇ ਲਈ। ਬੈਲਾਰੂਸ ਤਾਂ ਪਹਿਲਾਂ ਹੀ ਰੂਸ ਦੇ ਨਾਲ ਇੱਕਮਿਕ ਹੋ ਕੇ ਉਹ ਚੱਲ ਰਿਹਾ ਹੈਗਾ ਆ। ਸੋ ਇਹਦੇ ਨਾਲ ਕਹਿੰਦੇ ਯੂਕਰੇਨ ਦੇ ਵਿੱਚ ਫਰਕ ਪੈ ਸਕਦਾ ਆ ਜੰਗ ਦੇ ਉੱਤੇ, ਲੜਾਈ ਦੇ ਉੱਤੇ, ਕਿਉਂਕਿ ਜਿਹੜੇ ਵੈਗਨਰ ਗਰੁੱਪ ਦੇ ਮਰਸਨਰੀ ਸੀਗੇ, ਉਹਨਾਂ ਨੇ ਯੂਕਰੇਨ ਦਾ ਬਹੁਤ ਸਾਰਾ ਹਿੱਸਾ ਰੂਸ ਦੇ ਹੱਥੇ ਲੈ ਕੇ ਆਉਣ ਦੇ ਵਿੱਚ ਮਦਦ ਕੀਤੀ ਸੀ। ਇਸ ਦੇ ਮਰਨ ਤੋਂ ਬਾਅਦ ਚ ਇਧਰ ਉਸ ਗਰੁੱਪ ਨੂੰ ਲੀਡ ਕਰਨ ਦੇ ਲਈ ਪੁਤਿਨ ਕੋਈ ਆਪਣਾ ਜਿਹੜਾ ਪਿਆਦਾ ਆ ਉਹ ਉੱਥੇ ਲਾ ਸਕਦਾ ਆ, ਤੇ ਅਦਰਵਾਈਜ਼ ਜੇ ਉਹ ਪਿੱਛੇ ਹਟਦੇ ਆ ਤਾਂ ਰੂਸ ਨੂੰ ਇਸ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ। ਜਿਹੜੇ ਇਲਾਕੇ ਉਹਨਾਂ ਨੇ ਜਿਹੜੇ ਆਪਣੇ ਅਧੀਨ ਲਏ ਸੀਗੇ, ਉਹ ਯੂਕਰੇਨ ਮੇ ਵੀ ਮੁੜ ਦੁਬਾਰਾ ਜਿਹੜਾ ਉਹ ਵਾਪਸ ਦੇ ਵਿੱਚ ਲੈ ਸਕੇ। ਸੋ ਕਹਿੰਦੇ ਵੀ ਪੁਤਿਨ ਦੀ ਜਿਹੜੀ ਇਨਵੇਜਨ ਆ ਉਹ ਇਸ ਟਾਈਮ ਲੜਖੜਾ ਰਹੀ ਆ, ਜੈਪਰਡੀ ਦੇ ਵਿੱਚ ਆ, ਪਰ ਇਹ ਹੁਣ ਪਤਾ ਨਹੀਂ ਕਿੰਨਾ ਕੁ ਚਿਰ ਜਿਹੜਾ ਹੋਰ ਚੱਲੇਗੀ। ਹੁਣ 500-600 ਦਿਨ ਦੇ ਦਰਮਿਆਨ ਵਕਤ ਹੋ ਚੁੱਕਾ ਆ। ਪਿਛਲੇ ਸਾਲ ਦੀ ਫਰਵਰੀ ਦੇ ਵਿੱਚ ਪੁਤਿਨ ਦੇ ਦੁਆਰਾ ਯੂਕਰੇਨ ਦੇ ਉੱਤੇ ਇਹ ਕਹਿੰਦੇ ਛੋਟਾ ਜਿਹਾ ਮਿਲਟਰੀ ਐਕਸ਼ਨ ਕਰਨ ਦਾ ਫੈਸਲਾ ਲਿਆ ਗਿਆ ਸੀਗਾ, ਤੇ ਹੁਣ ਤਕਰੀਬਨ ਦੂਜੇ ਸਾਲ ਦੇ ਵਿੱਚ ਇਹ ਜਿਹੜੀ ਲੜਾਈ ਆ ਉਹ ਪਹੁੰਚ ਚੁੱਕੀ ਆ। ਇਹ ਕਹਿੰਦੇ ਵੀ ਟਾਈਮਿੰਗ ਜਿਹੜਾ ਇਸ ਕ੍ਰੈਸ਼ ਦਾ ਉਸ ਟਾਈਮ ਦੇ ਉੱਤੇ ਆਇਆ ਆ ਜਦੋਂ ਕੁਝ ਦਿਨ ਪਹਿਲਾਂ ਹੀ ਬ੍ਰਿਕਸ ਦੀ ਸਮਿਟ ਨੂੰ ਸਾਊਥ ਅਫਰੀਕਾ ਦੇ ਵਿੱਚ ਪੁਤਿਨ ਨੇ ਐਡਰੈਸ ਜਿਹੜਾ ਉਹ ਕਰਨਾ ਸੀ। ਸ਼ਾਇਦ ਇਹ ਵੀ ਦਿਖਾਉਣਾ ਚਾਹੁੰਦਾ ਸੀ ਪੁਤਿਨ ਵੀ ਦੇਖੋ ਜਿਹੜੇ ਕੋਈ ਬਾੜੇ ਮੇਰੇ ਨਾਲ ਨਹੀਂ ਚੱਲਦੇ
ਉਹਨਾਂ ਨੂੰ ਆਪਾਂ ਦੇਖੋ ਗੁੱਠੇ ਵੀ ਜਿਹੜਾ ਉਹ ਲਾ ਦਿੰਦੇ ਆ। ਇਹ ਕਥਿਤ ਤੌਰ ਦੇ ਉੱਤੇ ਦਾਅਵੇ ਆ, ਕਿਸੇ ਦੇ ਕੋਲ ਪੁਸ਼ਟ ਖਬਰ ਨਹੀਂ ਆ ਵੀ ਰੂਸ ਨੇ ਹੀ ਕਰਵਾਇਆ ਹੋਵੇ, ਪਰ ਅੰਦਰ ਖਾਤੇ ਲੋਕਾਂ ਦੇ ਮਨਾਂ 'ਚ ਇਹ ਚਰਚਾ ਜਿਹੜੀ ਉਹ ਜ਼ਰੂਰ ਚੱਲਦੀ ਆ ਵੀ ਇਹ ਫਰਕ ਤਾਂ ਜਿਹੜਾ ਇਸੇ ਚੀਜ਼ ਦੇ ਕਰਕੇ ਹੀ ਪਿਆ ਸੀਗਾ। ਸੋ ਲੈਟਸ ਸੀ ਅੱਗੇ ਕੀ ਬਣਦਾ ਆ ਇਸ ਯੁੱਧ ਦੇ ਵਿੱਚ। ਜਹਾਜ਼ ਜਿਹੜੇ ਆ, ਲੜਾਕੂ ਜਹਾਜ਼ ਆ, ਯੂਕਰੇਨ ਦੇ ਕੋਲ ਜਾਣੇ ਆ। ਕਈ ਇਸ ਦੇ ਵਿੱਚ ਇਹ ਵੀ ਗੱਲ ਕਰ ਰਹੇ ਆ ਵੀ ਇਹ ਲਿਟਲ ਟੂ ਲੇਟ ਤਾਂ ਨਹੀਂ ਜਿਹੜੇ ਉਹ ਹੋ ਗਏ ਯੂਕਰੇਨ ਨੂੰ ਜਿਹੜਾ ਉਹ ਲੈ ਕੇ, ਕਿ ਉਹਨਾਂ ਨੂੰ ਅਸਲ 'ਚ ਮਦਦ ਵੀ ਕਰ ਸਕਣਗੇ ਜਾਂ ਨਹੀਂ। ਪਰ ਕਾਫੀ ਕੁਛ ਇਸ ਦੇ ਵਿੱਚ ਚੇਂਜਸ ਵੱਲ ਨੂੰ ਆ। ਰੂਸ ਤੇ ਚਾਈਨਾ ਦੇ ਆਪਣੇ ਜਿਹੜੇ ਪੱਤੇ ਆ ਉਹ ਵਿਕੇ ਪਏ ਨੇ, ਤੇ ਲੜਾਈ ਨੂੰ ਹੋਰ ਕਿੰਨਾ ਕੁ ਚਿਰ ਅੱਗੇ ਕੰਟੀਨਿਊ ਕਰ ਸਕਣਗੇ, ਇਹ ਵੀ ਇੱਕ ਵੱਡੀ ਜਿਹੜੀ ਕਹਿ ਲਓ ਵੀ ਸਵਾਲ ਆ, ਜਿਨ੍ਹਾਂ ਦੇ ਅਜੇ ਜਵਾਬ ਕਿਸੇ ਕੋਲ ਨਹੀਂ।